ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 6 ਅਕਤੂਬਰ 2014 21 ਅਸੂ ਨਾਨਕ ਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਿ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਤੇ ਕੀ ਹੈ ਅੱਜ ਦਾ ਅਹਿਮ ਮੁੱਦਾ? ਅਹਿਮ ਮੁੱਦੇ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਮੈਂ ਇਸ ਗੱਲ ਦੀ ਖਿਮਾ ਚਾਹਾਂਗਾ ਕਿ ਅਸੀਂ ਫਰਾਈਡੇ ਦਾ ਸ਼ੋਅ ਨਹੀਂ ਕੀਤਾ ਲਾਈਵ। ਜੀ। ਉਹਦਾ ਕਾਰਨ ਕਿ ਅਸੀਂ ਇੱਕ ਪਾਸੇ ਜਿੱਥੇ ਇੰਡੀਅਨ ਮੀਡੀਆ ਨੇ ਪੂਰੀ ਮੀਡੀਆ ਸਰਕਸ ਜਿਹਨੂੰ ਮੋਦੀ ਨਾਲ ਲੈ ਕੇ ਆਇਆ, ਇੱਥੇ ਲਗਾਤਾਰਤਾ ਨਾਲ 7 ਡੇਜ਼ 24 ਆਵਰਸ ਵਾਂਗ ਭਾਰਤ ਦੇ ਲੋਕਾਂ ਨੂੰ ਬੈਕ ਇਹ ਮਹਿਸੂਸ ਕਰਾਇਆ ਕਿ ਜਿਵੇਂ ਸਾਰਾ ਅਮਰੀਕਾ ਮੋਦੀ ਦੇ ਸਵਾਗਤ 'ਚ ਆ ਗਿਆ ਔਰ ਅਮਰੀਕਾ 'ਚ ਕੁਛ ਨਹੀਂ ਹੋ ਰਿਹਾ ਸਿਵਾਏ ਮੋਦੀ ਦਾ ਸਵਾਗਤ ਕਰਨ ਦੇ। ਜੀ। ਔਰ ਉੱਥੇ ਉਹਨਾਂ ਨੇ ਜਿਹੜੇ ਚਾਰੋਂ ਦਿਨ ਉਸ ਦੀ ਇੱਥੇ ਆਮਦ ਦੇ ਮੌਕੇ 27, 28, 29, 30 ਨੂੰ ਪ੍ਰੋਟੈਸਟ ਹੋਏ ਸਿੱਖਾਂ ਵੱਲੋਂ, ਕਸ਼ਮੀਰੀਆਂ ਵੱਲੋਂ ਸਾਂਝੇ ਤੌਰ ਤੇ, ਉਸ ਸਾਰਿਆਂ ਨੂੰ ਬਲੈਕ ਆਊਟ ਕੀਤਾ। ਸੋ ਅਸੀਂ ਇਹ ਜ਼ਰੂਰੀ ਸਮਝਦੇ ਸੀ ਕਿ ਇਸ ਗੱਲ ਦੇ ਲਈ ਫਿਊਚਰ ਦੇ ਹਿਸਟਰੀ ਰੈਕਰਡ ਦੇ ਲਈ ਵੀ ਔਰ ਆਪਣੇ ਦੂਰ ਦੁਰਾਡੇ ਬੈਠੇ ਦਰਸ਼ਕਾਂ ਸਰੋਤਿਆਂ ਤੱਕ ਅਸੀਂ ਲਾਈਵ ਕਵਰੇਜ ਵੀ ਦੇਣ ਦਾ ਯਤਨ ਕਰ ਸਕਦੇ ਸੀ। ਪਰ ਅਸੀਂ ਇਸ ਦੇ ਬਾਵਜੂਦ ਇਸ ਗੱਲ ਨੂੰ ਤਾਂ ਕਿ ਭਵਿੱਖ ਦੇ ਲਈ ਇਹ ਸਾਡੇ ਜਿਹੜਾ ਵੈਬਸਾਈਟ ਦੇ ਉੱਤੇ ਕੋਈ ਵੀ ਦੇਖ ਸਕੇ ਔਰ ਜਿਨ੍ਹਾਂ ਨੇ ਬਲੈਕ ਆਊਟ ਕੀਤਾ ਉਹ ਇਹ ਨਾ ਕਹਿ ਸਕਣ ਕਿ ਜੀ ਨਹੀਂ ਇਹ ਤਾਂ ਕੁਛ ਨਹੀਂ ਹੋਇਆ, ਮੋਦੀ ਦਾ ਤਾਂ ਸਵਾਗਤ ਕਿਵੇਂ ਹੋਇਆ। ਸੋ ਉਸ ਲਈ ਅਸੀਂ ਦੋ ਜਿਹੜੇ ਮੇਨ ਪ੍ਰੋਟੈਸਟ ਸਨ ਉਹਨਾਂ ਦੀ 2-2 ਘੰਟੇ ਦੀ ਕਵਰੇਜ, ਨਿਊਯਾਰਕ ਮੈਡੀਸਨ ਸਕੁਆਇਰ ਗਾਰਡਨ ਵਾਲਾ ਪ੍ਰੋਟੈਸਟ ਉਹ ਵੀ ਪਿਛਲੇ ਵੀਕ 'ਚ ਅਸੀਂ ਦਿਖਾਇਆ ਮੰਡੇ ਨੂੰ। ਔਰ ਫਰਾਈਡੇ ਜਿਹੜਾ ਵਾਸ਼ਿੰਗਟਨ DC 30 ਸਤੰਬਰ ਨੂੰ ਵਾਈਟ ਹਾਊਸ ਦੇ ਸਾਹਮਣੇ ਲਫੈਤ ਪਾਰਕ ਦੇ ਵਿੱਚ ਸੀ ਪ੍ਰੋਟੈਸਟ, ਉਸ ਦੀ 2 ਘੰਟੇ ਕਵਰੇਜ ਆਈ ਸਾਹਮਣੇ। ਔਰ ਇਹ ਦੋਨੋਂ ਹੀ ਜਿਹੜੇ ਪ੍ਰੋਟੈਸਟ ਦੀ ਕਵਰੇਜ ਹੈ ਇਨ ਟੋਟੋ ਪੂਰੀ ਤਰ੍ਹਾਂ ਅਪਲੋਡ ਹੋ ਚੁੱਕੀ ਹੈ। ਸੋ ਜਿਹੜੇ ਸਾਡੇ ਦਰਸ਼ਕ ਜਾਂ ਸਰੋਤੇ ਇਹਨੂੰ ਨਹੀਂ ਦੇਖ ਸਕੇ, ਜਦੋਂ ਵੀ ਉਹਨਾਂ ਕੋਲ ਕਨਵੀਨੀਅੰਸ ਹੋਏ, ਟਾਈਮ ਹੋਏ, ਉਹ ਉਸ ਨੂੰ ਵਾਚ ਕਰ ਸਕਦੇ ਨੇ। ਸੋ ਇਹੀ ਕਾਰਨ ਸੀ ਕਿ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਸਾਡੇ ਸੱਚੋ ਸੱਚ ਪ੍ਰੋਗਰਾਮ ਜਿਹੜਾ ਕਿ ਫਲੈਗ ਸ਼ੋਅ ਹੈ TV 84 ਦਾ, ਉਸ 'ਚ ਵੱਧ ਤੋਂ ਵੱਧ ਦਰਸ਼ਕ ਹੁੰਦੇ ਨੇ। ਸੋ 8 ਤੋਂ 10 ਦੇ ਸਲੋਟ ਦੇ ਵਿੱਚ ਫਰਾਈਡੇ ਇਸ ਨੂੰ ਦਿਖਾਇਆ ਗਿਆ। ਹੁਣ ਜਿਹੜਾ ਇਸ਼ੂ ਇਸ ਵੀਕਐਂਡ ਤੇ ਕੁਦਰਤੀ 2 ਅਕਤੂਬਰ ਦੀ ਗੱਲ ਅਸੀਂ ਕੀਤੀ ਸੀ ਜੀ ਪਿਛਲੇ ਸ਼ੋਅ 'ਚ, ਕਿਉਂਕਿ ਕਿਵੇਂ ਭਾਰਤ ਨੂੰ ਸਵੱਛ ਰੱਖਣ ਦੇ ਨਾਂ ਥੱਲੇ ਮੋਦੀ ਨੇ ਝਾੜੂ ਚੁੱਕਿਆ ਤੇ ਸਾਰਿਆਂ ਨੇ ਝਾੜੂ ਚੁੱਕੇ, ਹੁਣ ਉਹ ਸਾਰੇ ਝਾੜੂ ਗਾਇਬ ਹੋ ਗਏ ਤੇ ਗੰਦ ਉਵੇਂ ਹੀ ਪਿਆ। ਸਗੋਂ ਇੱਕ ਆਰਟੀਕਲ ਦੇ ਵਿੱਚ ਲਿਖਿਆ ਸੀ ਕਿ ਜੀ ਉਹਨਾਂ ਨੇ ਇੱਥੋਂ ਚੁੱਕ ਕੇ ਉੱਥੇ ਰੱਖ ਦਿੱਤਾ ਹੋਣਾ। ਜਦੋਂ ਤੱਕ ਜੇ ਤੁਸੀਂ ਸਫਾਈ ਦੀ ਗੱਲ ਕਰਦੇ ਹੋ, ਵਾਟਰ ਸਪਲਾਈ ਨਹੀਂ ਹੈ, ਸੀਵਰੇਜ ਸਿਸਟਮ ਨਹੀਂ ਹੈ, ਕੋਈ ਵੱਡੇ ਡੰਪਸਟਰ, ਕੋਈ ਇੱਥੇ ਤਾਂ ਜਿਵੇਂ ਉਹ ਸਾਰਾ ਗਾਰਬੇਜ ਚੁੱਕ ਕੇ ਲਿਜਾਂਦੇ ਨੇ, ਵੱਡੇ ਵੱਡੇ ਕਈ ਮੀਲ ਦੇ ਏਰੀਆ ਹੁੰਦੇ ਨੇ ਔਰ ਫਿਰ ਬਾਅਦ 'ਚ ਉਹਨਾਂ ਏਰੀਆਜ਼ 'ਚ ਜਿੱਥੇ ਉਹਨਾਂ ਨੇ ਉਸ ਖਲਾਅ ਨੂੰ ਪੂਰਿਆ ਹੁੰਦਾ ਉੱਥੇ ਸ਼ਹਿਰ ਵਸ ਜਾਂਦੇ ਨੇ ਜੀ ਕਿ ਵੀ ਇਹ ਇੱਕ ਫੋਟੋ ਆਪ ਸੀ, ਸਾਰਿਆਂ ਨੇ ਫੋਟੋਆਂ ਲਵਾਈਆਂ ਤੇ ਗੱਲ ਉੱਥੇ ਮੁੱਕ ਗਈ। ਪਰ ਇਸ ਦਾ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਕਿਵੇਂ ਇਹ ਸਾਰਾ ਇੱਕ ਫਰਾਡ ਹੈ। ਪਰ ਉਸ ਤੋਂ ਅਗਲੇ ਦਿਨ, ਕਿਉਂਕਿ ਇਹ ਲਗਾਤਾਰਤਾ ਦੇ ਨਾਲ ਜਿਹੜਾ ਦੁਸਹਿਰੇ ਦਾ ਦਿਨ ਸੀ, ਫਿਰ ਈਦ ਦਾ ਦਿਨ ਸੀ, ਸੋ ਦੁਸਹਿਰੇ ਵਾਲੇ ਦਿਨ, ਕਿਉਂਕਿ ਇਹ ਦੁਸਹਿਰੇ ਦਾ ਹੀ ਦਿਨ ਹੈ ਜਿਸ ਦਿਨ RSS ਜਿਹੜਾ ਕਿ ਹਿਟਲਰ ਦੀ ਨਾਜ਼ੀ ਵਿਚਾਰਧਾਰਾ ਤੋਂ ਪ੍ਰੇਰਿਤ ਗਰੁੱਪ ਡਾਕਟਰ ਹੈਡਗਵੇਅਰ ਨੇ ਔਰ ਬਾਅਦ ਦੇ ਵਿੱਚ ਗੋਲਵਲਕਰ ਨੇ ਹੋਂਦ ਦੇ ਵਿੱਚ ਲਿਆਂਦਾ, ਉਸ ਦਾ ਸਥਾਪਨਾ ਦਿਵਸ ਹੈ। ਸਥਾਪਨਾ ਦਿਵਸ ਕਹਿੰਦੇ ਨੇ ਕਿ ਜਿਸ ਦਿਨ RSS ਦੀ ਨੀਂਹ ਰੱਖੀ ਗਈ। ਸੋ ਬੇਸ਼ੱਕ ਆਜ਼ਾਦ ਭਾਰਤ ਦੇ ਵਿੱਚ 47 ਤੋਂ ਬਾਅਦ 2 ਵਾਰ RSS ਦੇ ਉੱਤੇ ਪਾਬੰਦੀ ਲੱਗੀ। ਇੱਕ ਵਾਰ ਗਾਂਧੀ ਦੀ ਹੱਤਿਆ ਦੇ ਲਈ, ਕਿਉਂਕਿ ਨਥੂਰਾਮ ਗੋਡਸੇ ਦਾ ਔਰ ਉਸ ਦਾ ਜਿਹੜਾ ਗੋਡ ਸੀ ਬਣਿਆ ਹੋਇਆ, ਉਸ ਦਾ ਸਿਧਾਂਤਕ ਗੋਡ ਸਾਵਰਕਰ, ਉਸ ਦਾ ਸੰਬੰਧ RSS ਨਾਲ ਸੀ। ਸੋ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਪਾਬੰਦੀ ਲੱਗੀ ਔਰ ਫਿਰ ਐਮਰਜੈਂਸੀ ਦੇ ਵੇਲੇ ਵੀ ਇਸ 'ਤੇ ਪਾਬੰਦੀ ਲੱਗੀ। ਪਰ ਅੱਜ ਜਦੋਂ ਤੋਂ ਪਿਛਲੇ ਲਗਭਗ 4 ਮਹੀਨੇ ਤੋਂ ਮੋਦੀ ਸਰਕਾਰ ਹੋਂਦ ਦੇ ਵਿੱਚ ਆਈ ਹੈ, RSS ਦੀ ਤੂਤੀ ਬੋਲ ਰਹੀ ਹੈ। ਸਰਕਾਰੀ ਹਲਕਿਆਂ 'ਚ ਵੀ, ਪਾਰਲੀਮੈਂਟ 'ਚ ਤਾਂ ਹੈ ਹੀ ਮੈਜੋਰਿਟੀ ਉਹਨਾਂ ਦੀ, ਈਵਨ ਸਾਰੇ ਧਾਰਮਿਕ, ਸੋਸ਼ਲ, ਦੂਸਰੇ ਅਦਾਰਿਆਂ ਦੇ ਵਿੱਚ ਵੀ ਬਾਕੀ ਸਭ ਦੀ ਆਵਾਜ਼ ਘੁੱਟ ਦਿੱਤੀ ਗਈ ਹੈ ਔਰ ਇਵੇਂ ਲੱਗ ਰਿਹਾ ਕਿ ਜਿਵੇਂ ਭਾਰਤ ਦੇ ਵਿੱਚ ਸਿੱਧੇ ਤੌਰ ਤੇ RSS ਦੀ ਹਕੂਮਤ ਹੈ। ਜੀ
ਔਰ ਇਸ ਗੱਲ ਦਾ ਜਿਹੜਾ ਸਬੂਤ ਜਿਸ ਦੁਸਹਿਰੇ ਨੂੰ ਵਿਜੇ ਦਸ਼ਮੀ ਦਾ ਨਾਂ ਦਿੱਤਾ ਗਿਆ, ਔਰ ਜੇ ਅਸੀਂ ਦੇਖੀਏ ਕਿ ਕਿਵੇਂ ਜਦੋਂ ਪੋਲੀਟੀਕਲ ਪਾਵਰ ਬਦਲਦੀ ਹੈ ਜਾਂ ਜਿਹਦੇ ਹੱਥ ਸਿਆਸੀ ਪਾਵਰ ਆਉਂਦੀ ਹੈ, ਬਾਣੀ 'ਚ ਸਾਨੂੰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਜਿਸ ਹੀ ਕੀ ਸਰਕਾਰ ਜੀ ਤਿਸ ਹੀ ਕਾ ਸਭ ਕੋਈ, ਕਿ ਜਿਹਦੀ ਸਰਕਾਰ ਹੁੰਦੀ ਹੈ ਉਹਨਾਂ ਦਾ ਹੀ ਸਭ ਕੁਝ ਹੁੰਦਾ ਹੈ, ਉਹਨਾਂ ਦੇ ਤਿਉਹਾਰ ਚੱਲਦੇ ਨੇ, ਉਹਨਾਂ ਦੀ ਜ਼ਬਾਨ ਚੱਲਦੀ ਹੈ, ਉਹਨਾਂ ਦਾ ਪਹਿਰਾਵਾ ਮੰਨਿਆ ਜਾਂਦਾ ਹੈ, ਉਹਨਾਂ ਦੀ ਬੋਲੀ ਬੋਲੀ ਜਾਂਦੀ ਹੈ, ਔਰ ਸਾਰੇ ਉਹਨਾਂ ਦੇ ਪੈਰਾਂ 'ਚ ਡਿੱਗੇ ਹੁੰਦੇ ਨੇ। ਔਰ ਮੈਂ ਦੇਖ ਰਿਹਾ ਵੀ ਕਿਸ ਤਰੀਕੇ ਨਾਲ ਹੁਣ ਗਣੇਸ਼ ਦਾ ਉਹ ਹੋਏ ਵਿਸਰਜਨ, ਉਹ ਵੀ ਇੱਕ ਨੈਸ਼ਨਲ ਧਾਰਮਿਕ ਤਿਉਹਾਰ ਬਣ ਗਿਆ, ਔਰ ਕਿਸ ਤਰੀਕੇ ਨਾਲ ਇੰਟਰਨੈਸ਼ਨਲੀ ਉਸ ਨੂੰ ਮੀਡੀਆ ਪਬਲਿਸਾਈਜ਼ ਕਰਦਾ ਹੈ। ਇਸ ਵਾਰ ਜਿਸ ਤਰੀਕੇ ਦੇ ਨਾਲ ਦੁਸਹਿਰੇ ਦਾ ਦਿਨ ਭਾਰਤ ਭਰ ਦੇ ਵਿੱਚ ਉਹਨੂੰ ਪਬਲਿਸਾਈਜ਼ ਕੀਤਾ ਗਿਆ, ਵੱਡੇ ਵੱਡੇ ਉਹਦੇ ਇਕੱਠ, ਔਰ ਕਿਵੇਂ ਉਹਨੂੰ ਲਾਈਵ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬ੍ਰੌਡਕਾਸਟ ਕਰਨ ਦੀ ਗੱਲ ਹੋਈ ਜੀ। ਔਰ ਜਿਹੜੀ ਗੱਲ ਸਵਾਏ ਕੁਛ ਕ੍ਰਿਟੀਕਲ ਸੁਰ ਰੱਖਣ ਵਾਲੇ ਜਿਹੜੇ ਇਮਾਨਦਾਰ ਕਾਲਮਨਿਸਟ ਨੇ ਉਹਨਾਂ ਤੋਂ ਬਿਨਾਂ, ਈਵਨ ਪਾਰਟੀਆਂ ਵੀ, ਆਪੋਜੀਸ਼ਨ ਵੀ ਇਨਕਲੂਡਿੰਗ ਕਾਂਗਰਸ, ਉਹਨਾਂ ਨੇ ਬੜਾ ਕਮਜ਼ੋਰ ਜਿਹਾ ਰਿਐਕਸ਼ਨ ਦਿੱਤਾ। ਇਸ ਵਾਰ ਜਿਹੜੀ ਦੁਸਹਿਰੇ ਦੇ ਮੌਕੇ ਜਿਹੜੀ ਅਲੋਕਾਰ ਗੱਲ ਹੋਈ ਉਹ ਇਹ ਸੀ ਕਿ RSS ਦਾ ਹੈੱਡਕੁਆਰਟਰ ਨਾਗਪੁਰ 'ਚ, ਔਰ RSS ਦਾ ਮੁਖੀ ਮੋਹਨ ਭਾਗਵਤ ਹੈ। ਜਦੋਂ ਤੋਂ, ਕਿਉਂਕਿ ਇਹਦੀ ਸਥਾਪਨਾ RSS ਦੀ ਦੁਸਹਿਰੇ ਵਾਲੇ ਦਿਨ ਹੋਈ ਹੈ, ਔਰ ਉਸ ਦਿਨ ਦੇ ਉੱਤੇ ਜਿਹੜਾ RSS ਮੁਖੀ ਹੈ ਉਹ ਆਪਣੇ ਜਿਹੜੇ ਉਹਨਾਂ ਦੇ ਜਿਨ੍ਹਾਂ ਨੂੰ ਸਵੈਮ ਸੇਵਕ ਇਹ ਕਹਿੰਦੇ ਨੇ, ਤੇ ਉਹ ਆਪ ਸਰ ਸੰਘ ਚਾਲਕ ਹੈ, ਉਹ ਆਪਣੇ ਸਵੈਮ ਸੇਵਕਾਂ ਨੂੰ ਜਿਹੜਾ ਉਹ ਐਡਰੈਸ ਕਰਦਾ ਹੈ। ਸੋ ਇੱਕ ਬੜੀ ਛੋਟੀ ਜਿਹੀ ਕਲੋਜ਼ ਇਵੈਂਟ ਉਹਨਾਂ ਦੀ ਹੁੰਦੀ ਸੀ, ਪਰ ਹੁਣ ਕਿਉਂਕਿ ਉਹਨਾਂ ਦੀ ਸਰਕਾਰ ਹੈ, ਔਰ ਇਸ ਵਾਰ ਮੋਹਨ ਭਾਗਵਤ ਦਾ ਜਿਹੜਾ ਲਗਭਗ 1 ਘੰਟੇ ਤੋਂ ਜ਼ਿਆਦਾ ਦਾ ਲੈਕਚਰ ਹੈ, ਸ਼ਾਇਦ 1 ਘੰਟਾ 40 ਮਿੰਟ, ਉਹ ਭਾਰਤ ਦੇ ਸਰਕਾਰੀ ਟੈਲੀਵਿਜ਼ਨ ਜਿਹਨੂੰ ਭਾਰਤੀ ਦੂਰਦਰਸ਼ਨ ਕਿਹਾ ਜਾਂਦਾ ਹੈ, ਉਸ ਦੇ ਉੱਤੇ ਲਾਈਵ ਬ੍ਰੌਡਕਾਸਟ ਕੀਤਾ ਗਿਆ ਜੀ। ਹੁਣ ਇਹ ਗੱਲ ਬੜੀ ਸਪਸ਼ਟ ਹੈ, ਔਰ ਉਹਦੇ 'ਚ ਉਹਨੇ ਉਹੀ ਰਾਗ ਲਾਪਿਆ ਕਿ ਸਾਰਾ ਸਾਡੀ ਇੰਟੈਗਰਿਟੀ ਜਿਹੜੀ ਦੇਸ਼ ਦੀ ਹੈ, ਅਖੰਡਤਾ, ਉਹ ਹਿੰਦੂਤਵਾ ਨਾਲ ਜੁੜੀ ਹੋਈ ਹੈ, ਔਰ ਉਹਨੇ ਇੱਕੋ ਹੀ ਸਾਹ ਦੇ ਵਿੱਚ ਗਾਂਧੀ ਔਰ ਅੰਬੇਦਕਰ ਜਿਹੜੇ ਨੇ ਉਹ ਇੱਕੋ ਸਾਹ 'ਚ ਕੱਢ ਦਿੱਤੇ, ਤੇ ਬਾਕੀ ਉਹਨੇ ਫਿਰ ਆਪਣਾ ਪੂਰਾ ਹਿੰਦੂਤਵਾ ਪ੍ਰਾਈਡ ਔਰ RSS ਦੀ ਆਈਡੀਓਲੋਜੀ ਉਸ ਨੂੰ ਉਹਨੇ ਬੜਾ ਐਲੈਬੋਰੇਟ ਕੀਤਾ। ਹੁਣ ਉਸ ਸਾਰੇ 'ਚੋਂ ਔਰ ਉਹਦੇ 'ਚ ਬਿਲਕੁਲ ਜਿਹੜੀ ਕਰਾਤ, ਬਰਿੰਦਾ ਕਰਾਤ CPIM ਦੀ ਲੀਡਰ ਹੈ, ਉਹਦਾ ਇੱਕ ਅੱਛਾ ਕਾਲਮ ਇਸ ਦੇ ਉੱਤੇ ਆਇਆ ਜਿਹਦੇ 'ਚ ਉਹਨੇ ਬੜੀ ਸਪਸ਼ਟਤਾ ਦੇ ਨਾਲ ਜਿਹੜਾ ਇਹ ਗੱਲ ਕਹੀ। ਕਿਉਂਕਿ ਜਦੋਂ ਦੂਰਦਰਸ਼ਨ ਨੂੰ ਇਹ ਕਿਹਾ ਗਿਆ, ਉਹਨਾਂ ਦੇ ਜਿਹੜੇ ਅਧਿਕਾਰੀ ਨੇ, ਹਾਲਾਂਕਿ ਕਹਿਣ ਨੂੰ ਉੱਥੇ ਕਿਹਾ ਗਿਆ ਜੀ ਇਹ ਪ੍ਰਸਾਰ ਭਾਰਤੀ ਅਸੀਂ ਇੱਕ ਆਟੋਨੋਮਸ ਬਣਾਈ ਹੈ ਬਾਡੀ ਜਿਹੜੀ ਕਿ ਸਰਕਾਰ ਦੇ ਕੰਟਰੋਲ 'ਚ ਨਹੀਂ ਹੈ, ਪਰ ਉਹਨਾਂ ਨੇ ਦੂਰਦਰਸ਼ਨ ਨੇ ਕਿਹਾ ਜੀ ਦੇਖੋ, ਇਹ ਐਕਸਪਲੇਨੇਸ਼ਨ ਦੇ ਰਹੇ ਨੇ ਕਿ ਇਹ ਇੱਕ ਨਿਊਜ਼ ਸੀ, ਅਸੀਂ ਤਾਂ ਨਿਊਜ਼ ਕਵਰੇਜ ਕੀਤੀ ਹੈ। ਹੁਣ ਕਦੇ ਵੀ ਨਿਊਜ਼ ਕਵਰੇਜ ਤੁਸੀਂ 1.25 ਘੰਟਾ ਉਹਦੀ ਸਪੀਚ ਕਵਰ ਕਰ ਰਹੇ ਹੋ, ਨਿਊਜ਼ ਹੈ ਉਹ, ਪਰ ਜ਼ਾਹਰ ਹੈ ਕਿ ਉਹ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਵੀ ਹੁਣ ਇੱਥੇ ਉਹੀ ਹੋਏਗਾ, ਹੁਣ ਅਸਲੀ ਰਾਜਧਾਨੀ ਜਿਹੜੀ ਭਾਰਤ ਦੀ ਹੈ ਉਹ ਨਾਗਪੁਰ ਬਣ ਗਈ, ਕਿਉਂਕਿ ਨਾਗਪੁਰ RSS ਦਾ ਹੈੱਡਕੁਆਰਟਰ ਹੈ, ਔਰ ਮੋਹਨ ਭਾਗਵਤ ਦਾ ਵਰਡ ਜਿਹੜਾ ਉਹ ਫਾਈਨਲ ਵਰਡ ਹੋਏਗਾ ਜੀ। ਔਰ ਉਸ ਦੀ ਭਾਗਵਤ ਦੀ ਬੜੀ ਤਾਰੀਫ ਵੀ ਕੀਤੀ ਨਰਿੰਦਰ ਮੋਦੀ ਨੇ। ਹੁਣ ਇੱਕ ਪਾਸੇ ਉਹ ਹੈ ਕਿ ਵੀ ਈਦ ਵਰਗੇ ਮੌਕੇ ਦੇ ਉੱਤੇ ਵਧਾਈ ਦੇਣ ਦਾ ਜਿਹੜਾ ਇੱਕ ਕਸਟਮ ਸੀ, ਜਿਹੜਾ ਵਾਜਪਾਈ ਦੀ ਸਰਕਾਰ ਵੇਲੇ ਵੀ ਰਿਹਾ, ਉਹ ਵੀ ਖਤਮ ਕਰ ਦਿੱਤਾ ਗਿਆ। ਪਿਛਲੀ ਈਦ ਵੇਲੇ ਮੋਦੀ ਜਿਹੜਾ ਹੈ ਉਹ ਪਸ਼ੂਪਤੀ ਮੰਦਿਰ ਦੇ ਵਿੱਚ ਨੇਪਾਲ ਦੇ ਵਿੱਚ ਪੂਜਾ ਕਰ ਰਿਹਾ ਸੀ, ਕੋਈ ਇਫਤਾਰ ਪਾਰਟੀ ਵੀ ਨਹੀਂ ਦਿੱਤੀ ਉਹਨੇ। ਔਰ ਹੁਣ ਵੀ ਜਿਸ ਤਰੀਕੇ ਦੇ ਨਾਲ ਕੁਝ ਥਾਵਾਂ ਦੇ ਉੱਤੇ, ਈਵਨ ਗੁਜਰਾਤ ਦੇ ਵਿੱਚ ਵਡੋਦਰਾ, ਜਦੋਂ ਮੋਦੀ ਅਮਰੀਕਾ 'ਚ ਆਇਆ ਹੋਇਆ ਸੀ, ਜਿਸ ਖਬਰ ਨੂੰ ਬਿਲਕੁਲ ਖਾ ਗਿਆ ਮੀਡੀਆ ਉੱਥੋਂ ਦਾ, ਇੱਕ ਅੱਧੇ ਚੈਨਲ ਨੇ ਲਿਆਂਦਾ ਸਾਹਮਣੇ ਕਿ ਵਡੋਦਰਾ ਦੇ ਵਿੱਚ ਜਿਹੜਾ ਕਿ ਅਹਿਮਦਾਬਾਦ ਤੋਂ ਬਾਅਦ ਇੱਕ ਵੱਡਾ ਥਾਂ ਹੈ ਜਿੱਥੇ ਕਿ ਮੁਸਲਮਾਨਾਂ ਦੀ ਆਬਾਦੀ ਹੈ, ਉੱਥੇ ਮੁਸਲਮਾਨਾਂ ਦੇ ਖਿਲਾਫ ਹਿੰਸਕ ਕਾਰਵਾਈਆਂ ਹੋਈਆਂ। ਹਾਲਾਂਕਿ ਇੱਕ ਪਾਸੇ ਝੂਠਾ ਕਲੇਮ ਕਰਦੇ ਨੇ ਕਿ ਜੀ ਦੇਖੋ ਮੋਦੀ ਤੇ ਇਲਜ਼ਾਮ 2002 'ਚ ਲੱਗਦਾ ਹੈ ਕਿ ਜੀ ਉਹਨੇ ਹਿੰਸਕ ਕਾਰਵਾਈਆਂ ਦੇ ਵਿੱਚ ਮੁਸਲਮਾਨ ਮਾਰੇ ਜਾਂ ਉਹਦੀ ਹਕੂਮਤ ਦੇ ਵੇਲੇ ਹੋਇਆ, ਪਰ ਦੇਖੋ ਜੀ ਉਸ ਤੋਂ ਬਾਅਦ ਕਦੇ ਵੀ ਗੁਜਰਾਤ ਦੇ ਵਿੱਚ ਕੋਈ ਮੁਸਲਮਾਨਾਂ ਦੇ ਖਿਲਾਫ ਹਿੰਸਾ ਨਹੀਂ। ਔਰ ਫੈਕਟ ਇਹ ਹੈ ਕਿ ਉਹ ਜਦੋਂ ਅਮਰੀਕਾ ਦੇ ਵਿੱਚ ਸੀ, ਵਡੋਦਰਾ ਦੇ ਵਿੱਚ ਜਿਹੜੀ ਹੈ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੋ ਰਹੀ ਸੀ। ਹੁਣ
ਮੋਹਨ ਭਾਗਵਤ ਦੇ ਲੈਕਚਰ ਨੂੰ ਜਿਹੜਾ ਕਿ ਬਿਲਕੁਲ ਹਿੰਦੂਤਵਾ ਫਿਲਾਸਫੀ ਨਾਲ ਭਰਿਆ ਹੋਇਆ ਹੈ, ਉਹਦੇ ਕੋਲ ਕੋਈ ਸਰਕਾਰੀ ਅਹੁਦਾ ਨਹੀਂ ਹੈ, ਉਹ ਕੋਈ ਅਫੀਸ਼ੀਏਟਿੰਗ ਹੈੱਡ ਨਹੀਂ ਹੈ ਕਿਸੇ ਵੀ ਸਰਕਾਰੀ ਅਦਾਰੇ ਦਾ, ਔਰ ਇਹਦੇ 'ਚ ਜ਼ਾਹਰ ਹੈ ਵੀ ਹਿੰਦੁਸਤਾਨ ਉਹਨਾਂ ਦੀ ਵਿਚਾਰਧਾਰਾ ਹੈ ਜਿਹੜੀ ਮੁਕੰਮਲ ਤੌਰ ਦੇ ਉੱਤੇ ਨਾਜ਼ੀ ਵਿਚਾਰਧਾਰਾ ਦੀ ਤਰਜ਼ ਤੇ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜੋ ਹਾਲਾਤ ਅੱਗੇ ਸਾਹਮਣੇ ਆਏ ਨੇ, ਔਰ ਬਿਲਕੁਲ ਉਹਨਾਂ ਨੇ ਦੂਰਦਰਸ਼ਨ ਨੇ ਕਿਹਾ ਜੀ ਇਹ ਤਾਂ ਇੱਕ ਨਿਊਜ਼ ਆਈਟਮ ਹੈ, ਔਰ ਜਿਹੜੀ ਵਰਿੰਦਾ ਕਰਾਤ ਹੈ ਉਹਨੇ ਜਿਹੜਾ ਕਾਲਮ ਲਿਖਿਆ ਹੈ ਉਹਦੀ ਹੈਡਿੰਗ ਹੀ ਹੈ ਦੂਰਦਰਸ਼ਨ's explanation for broadcasting RSS speech is just plain stupid, ਕਿ ਵੀ ਇਸ ਤੋਂ ਵੱਧ ਕੇ ਕੁਝ ਨਹੀਂ ਹੈ। ਹੁਣ ਜਿਹੜਾ ਇੱਕ ਪੱਖ ਤਾਂ ਇਹ ਹੈ ਜਿਹੜਾ ਇਹ ਮੈਸੇਜ ਦੇ ਰਿਹਾ ਹੈ ਕਿ ਭਾਰਤ ਪੂਰੀ ਤਰ੍ਹਾਂ ਹਿੰਦੂਤਵਾ ਦੇ ਰੰਗ 'ਚ ਰੰਗਿਆ ਜਾ ਚੁੱਕਾ ਹੈ, ਔਰ ਜਿਸ ਤਰੀਕੇ ਦੇ ਨਾਲ ਇਹ ਸਾਰਾ ਇੱਕ ਸਿਸਟਮ 4 ਮਹੀਨੇ ਦੇ ਵਿੱਚ ਉਹਨਾਂ ਨੇ ਸਾਹਮਣੇ ਲੈ ਆਂਦਾ ਹੈ। ਪਰ ਇੱਕ ਗੱਲ ਜਿਹਨੂੰ ਮੀਡੀਆ ਨੇ ਆਲਮੋਸਟ ਇੱਕ ਅੱਧੀ ਨਿਊਜ਼ ਟਾਈਮਜ਼ ਆਫ ਇੰਡੀਆ ਜਾਂ ਦੂਜੇ ਨੇ ਛੱਡ ਕੇ ਕੱਲ੍ਹ ਤੱਕ ਪਤਾ ਨਹੀਂ ਸੀ, ਹੁਣ ਕੁਝ ਪੰਜਾਬੀ ਅਖਬਾਰਾਂ ਨੇ, ਉਹ ਵੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਜਸਵੰਤ ਸਿੰਘ ਮਾਨ ਨੇ ਜਿਨ੍ਹਾਂ ਦਾ ਰਾਬਤਾ ਨਾਗਪੁਰ 'ਚ ਕਿਸੇ ਦੇ ਨਾਲ ਹੋਇਆ, ਉਹਨਾਂ ਨੇ ਇੱਕ ਬਰੀਫਿੰਗ ਦਿੱਤੀ ਮੀਡੀਆ ਨੂੰ ਕਿ ਨਾਗਪੁਰ ਦੇ ਵਿੱਚ ਸਿੱਖਾਂ ਦੇ ਖਿਲਾਫ ਸਿੱਖ ਗੁਰਦੁਆਰਾ ਉੱਥੇ ਜਿਹੜਾ ਹੈ ਉਹ ਸ਼ਾਇਦ ਪੰਚਸ਼ੀਲ ਹੀ ਨਾਂ ਹੈ ਸ਼ਬਦ ਉਸ ਟਾਊਨ ਦਾ, ਉਸ ਗੁਰਦੁਆਰੇ ਨੂੰ ਭੀੜ ਨੇ ਘੇਰਿਆ ਹੋਇਆ ਹੈ, ਔਰ ਉਹਨਾਂ ਨੇ ਕਿਹਾ ਮੈਂ ਪੁਲਿਸ ਕਮਿਸ਼ਨਰ ਨੂੰ ਔਰ ਦੂਸਰੇ ਨੂੰ ਕਾਲ ਕੀਤਾ। ਪਰ ਜਿਹੜੀ ਗੱਲ ਸਾਹਮਣੇ ਆਈ ਜਦੋਂ ਅੱਜ ਅਸੀਂ ਹੋਰ ਵੇਰਵੇ ਚਾਹੇ, ਉੱਥੇ ਵੀ ਕੁਦਰਤੀ ਸਾਡੇ ਨਾਗਪੁਰ ਦੇ ਵਿੱਚ ਵੀ ਕੋਈ ਨਾ ਕੋਈ ਡਾਇਰੈਕਟ ਕਨੈਕਸ਼ਨ ਵੀ ਹੋਇਆ, ਔਰ ਅੱਜ ਅਸੀਂ TV 84 ਨਿਊਜ਼ ਦੇ ਉੱਤੇ ਇਸ ਮੁੱਦੇ ਦੇ ਉੱਤੇ ਹੀ ਗੱਲਬਾਤ ਕਰਾਂਗੇ ਨਾਗਪੁਰ ਦੇ। ਹੁਣ ਇੱਕ ਪਾਸੇ ਵਿਜੇ ਦਸ਼ਮੀ ਜਾਂ ਦੁਸਹਿਰੇ ਦੇ ਮੌਕੇ ਤੇ ਮੋਹਨ ਭਾਗਵਤ ਨਾਗਪੁਰ ਤੋਂ ਸਿੱਧਾ ਪ੍ਰਸਾਰਣ ਦੇ ਰਿਹਾ ਸੀ ਦੂਰਦਰਸ਼ਨ ਤੇ, ਦੂਸਰੇ ਪਾਸੇ ਨਾਗਪੁਰ ਦੇ ਵਿੱਚ ਸਿੱਖਾਂ ਔਰ ਬੋਧੀਆਂ ਦੇ ਵਿਚਾਲੇ ਜਿਹੜੇ ਨੇ ਉਹ ਰਾਇਟ ਜਾਂ ਫਸਾਦ ਕਰਾਉਣ ਦੀ ਜਿਹੜੀ ਹੈ ਉਹ ਉਹਨਾਂ ਨੇ ਸਾਜ਼ਿਸ਼ ਰਚੀ ਹੋਈ ਸੀ। ਔਰ ਅਸੀਂ ਜਿਵੇਂ ਲਗਾਤਾਰਤਾ ਨਾਲ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਪਿਛਲੇ 4 ਮਹੀਨਿਆਂ 'ਚ ਕਿਵੇਂ ਇਹਨਾਂ ਨੇ ਹੈਦਰਾਬਾਦ ਦੇ ਵਿੱਚ ਪਹਿਲਾਂ ਸਿੱਖਾਂ ਮੁਸਲਮਾਨਾਂ ਦਾ ਟਕਰਾਅ ਕਰਾਇਆ, ਨਿਸ਼ਾਨ ਸਾਹਿਬ ਨੂੰ ਅੱਗ ਲਾਈ ਔਰ ਮੁਸਲਮਾਨ ਨਾਂ ਵਾਲੀ ID ਸੁੱਟ ਦਿੱਤੀ, ਔਰ ਫਿਰ ਆਪਣੇ ਹੀ ਕੁਝ ਜਾਲੀ ਕਿਸਮ ਦੇ ਸਿੱਖ ਜਿਹੜੇ ਬਣਾਏ ਹੋਏ ਨੇ ਉਹਨਾਂ ਨੂੰ ਅੱਗੇ ਲਾ ਕੇ ਜਿਹੜੇ ਦੂਜੇ ਭੋਲੇ ਭਾਲੇ ਸਿੱਖ ਸੀ ਉਹਨਾਂ ਨੂੰ ਵਰਗਲਾ ਕੇ ਮੁਸਲਮਾਨਾਂ ਦੇ ਘਰਾਂ 'ਤੇ ਹਮਲੇ ਸ਼ੁਰੂ ਕਰਵਾ ਦਿੱਤੇ। ਸਹਾਰਨਪੁਰ ਦੇ ਵਿੱਚ ਕੀ ਹੋਇਆ ਵੀ ਕਿੰਨਾ ਨੁਕਸਾਨ ਹੋਇਆ ਕਰੋੜਾਂ ਅਰਬਾਂ ਦਾ, ਔਰ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉੱਥੋਂ BJP ਦਾ MP ਬਣਿਆ ਪਿਛਲੀਆਂ ਪਾਰਲੀਮੈਂਟ ਚੋਣਾਂ 'ਚ ਉਹੀ ਲੀਡ ਕਰ ਰਿਹਾ ਸੀ, ਔਰ ਗੋਲੀ ਦੇ ਵਿੱਚ ਵੀ ਜਿਹੜੇ ਮਰੇ ਉਹ ਹਿੰਦੂ ਜਿਹੜੇ ਉਸ RSS ਵਪਾਰ ਮੰਡਲ ਦਾ ਸੀ ਉਹ ਮਰਿਆ। ਹੁਣ ਤੀਸਰਾ ਇੱਕ ਪਾਸੇ ਉਹਨਾਂ ਨੇ ਏਜੰਡਾ ਸੈੱਟ ਕਰ ਦਿੱਤਾ ਹੈ ਸਿੱਖਾਂ ਮੁਸਲਮਾਨਾਂ ਦੇ ਵਿਚਾਲੇ, ਜਦੋਂ ਕਿ ਪਿਛਲੇ 67 ਸਾਲ 'ਚ ਭਾਰਤ ਦੇ ਵਿੱਚ ਕਦੇ ਵੀ ਸਿੱਖ ਮੁਸਲਮਾਨ ਰਾਈਟਸ ਨਹੀਂ ਹੋਏ। ਹੁਣ ਬੋਧੀ ਨਾਗਪੁਰ ਉਹ ਸ਼ਹਿਰ ਹੈ ਜਿੱਥੇ 1955 ਦੇ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ BR ਅੰਬੇਦਕਰ ਨੇ ਹਜ਼ਾਰਾਂ ਹੋਰ ਦਲਿਤਾਂ ਦੇ ਨਾਲ ਬੁੱਧ ਧਰਮ ਅਖਤਿਆਰ ਕਰ ਲਿਆ ਸੀ। ਉਹਨੇ ਕਿਹਾ ਕਿ ਜੀ ਮੈਂ ਇੱਕ ਹਿੰਦੂ ਨਹੀਂ ਮਰਨਾ ਚਾਹੁੰਦਾ। ਹੁਣ ਇਹ ਅੰਬੇਦਕਰ ਹੈ ਜਿਹੜਾ ਕਿਸੇ ਵੇਲੇ 1930 'ਚ ਆਪਣੇ ਲੱਖਾਂ ਫਾਲੋਅਰਸ ਦੇ ਨਾਲ ਸਿੱਖ ਬਣਨਾ ਚਾਹੁੰਦਾ ਸੀ। ਸਿੱਖ ਲੀਡਰਸ਼ਿਪ ਦੀ ਜਿਹੜੀ ਹੈ ਬੇਈਮਾਨੀ, ਪਰ ਜ਼ਿਆਦਾ ਬੇਈਮਾਨੀ ਗਾਂਧੀ ਔਰ ਦੂਸਰਿਆਂ ਦੀ ਜਿਨ੍ਹਾਂ ਨੇ ਉਹਨੂੰ ਉਸ ਪਾਸੇ ਨਹੀਂ ਜਾਣ ਦਿੱਤਾ, ਮਰਨ ਵਰਤ ਰੱਖ ਦਿੱਤਾ, ਫਿਰ ਪੂਨਾ ਪੈਕਟ ਹੋਇਆ। ਪਰ ਅਖੀਰ ਵੇਲੇ ਡਾਕਟਰ ਅੰਬੇਦਕਰ ਪੂਰੀ ਤਰ੍ਹਾਂ ਫਰਸਟ੍ਰੇਟ ਹੋ ਚੁੱਕੇ ਸੀ ਇਹਨਾਂ ਤੋਂ, ਹਿੰਦੂ ਵਿਚਾਰਧਾਰਾ ਤੋਂ ਪਹਿਲਾਂ ਤੋਂ ਹੀ ਫਰਸਟ੍ਰੇਟ ਸੀ। ਬਹੁਤ ਵੱਡੇ ਸਕਾਲਰ ਹੋਏ ਨੇ ਅੰਬੇਦਕਰ, ਕੋਈ ਉਹ ਛੋਟਾ ਨਾਂ ਨਹੀਂ ਹੈ। ਔਰ ਆਉਂਦੇ ਐਤਵਾਰ ਡਾਕਟਰ BR ਅੰਬੇਦਕਰ ਦੇ ਉੱਤੇ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਜਿੱਥੋਂ ਕਿ ਉਹ ਪੜ੍ਹ ਕੇ ਗਏ ਨੇ ਇੱਕ ਸੈਮੀਨਾਰ ਹੋ ਰਿਹਾ ਜਿਹਦੇ 'ਚ ਕਿ ਅਰੁਣਧਾਤੀ ਰॉय ਮੇਨ ਸਪੀਕਰ ਹੈ, ਹੋਰ ਵੀ 2-3 ਸਪੀਕਰ ਨੇ, ਔਰ ਮੈਨੂੰ ਖੁਸ਼ੀ ਹੋਈ ਕਿ ਇੱਕ ਸਿੱਖ ਸਪੀਕਰ ਡਾਕਟਰ ਅਮਰੀਕ ਸਿੰਘ ਜਿਹੜੇ ਕਿ ਸੈਕਰਾਮੈਂਟੋ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਨੇ ਉਹ ਵੀ ਜਿਹੜੇ ਨੇ ਉਸ ਦੇ ਵਿੱਚ ਪਾਰਟਿਸਿਪੇਟ ਕਰਨਗੇ। ਸੋ ਨਾਗਪੁਰ 'ਚ ਉਹਨਾਂ ਨੇ 1955 'ਚ ਦੁਸਹਿਰੇ ਵਾਲੇ ਦਿਨ ਜਿਹੜਾ ਹੈ ਉਹ ਕਨਵਰਟ ਹੋਏ ਬੁੱਧਿਜ਼ਮ, ਜਿਹਨੂੰ ਉਹ ਦੀਕਸ਼ਾ ਦਿਵਸ ਕਹਿੰਦੇ ਨੇ ਕਿ ਜੇ ਕਿ ਉਹਨਾਂ ਨੇ ਬੁੱਧਿਸਟ ਦੀਕਸ਼ਾ ਲਈ। ਇਸ ਲਈ ਉੱਥੋਂ ਦੀ ਇੱਕ ਪੂਰਾ ਆਬਾਦੀ ਹੈ ਨਾਗਪੁਰ ਦੀ ਜਿਹਦੇ 'ਚ ਲੱਖਾਂ ਦਲਿਤ ਜਿਹੜੇ ਕਿ ਬੋਧੀ ਬਣੇ ਉਹ ਵਸਦੇ ਨੇ। ਹੁਣ ਉਹਨਾਂ ਹੀ ਦਲਿਤਾਂ ਦੇ ਆਬਾਦੀ ਦੇ ਨੇੜੇ ਇੱਕ ਗਰੀਬ ਸਿਕਲੀਗਰ ਸਿੱਖਾਂ ਦੀ ਆਬਾਦੀ ਹੈ। ਸਿਕਲੀਗਰ ਇੱਕ ਸਿੱਖਾਂ ਦਾ ਟਰਾਈਬ ਹੈ ਜਿਹੜੇ ਕਿ ਹਾਲਾਂਕਿ ਉਹਨਾਂ ਦਾ ਸੰਬੰਧ ਜਿਵੇਂ ਲੁਬਾਣਾ ਟਰਾਈਬ ਹੈ, ਵਣਜਾਰੇ ਨੇ, ਇਹਨਾਂ ਦੇ ਨਾਲ ਜੁੜਦੇ,
ਪਰ ਜਿਨ੍ਹਾਂ ਟਰਾਈਬਸ ਦੇ ਲੋਕ ਚੰਗੇ ਵਪਾਰ 'ਚ ਆ ਗਏ, ਕਾਰੋਬਾਰ ਹੋ ਗਏ, ਜਿਵੇਂ ਸਿੱਖਾਂ ਵਿਚਲਾ ਲੁਬਾਣਾ ਭਾਈਚਾਰਾ ਕਾਫੀ ਪ੍ਰੋਸਪਰਸ ਹੈ, ਬਾਹਰ ਆ ਗਏ, ਫੌਜ 'ਚ ਚਲੇ ਗਏ। ਪਰ ਕੁਝ ਉਹ ਟਰਾਈਬ ਰਹੇ ਜਿਨ੍ਹਾਂ ਦੀ ਵੱਡੀ ਗਿਣਤੀ ਮੱਧ ਪ੍ਰਦੇਸ਼ 'ਚ ਹੈ, ਰਾਜਸਥਾਨ 'ਚ ਹੈ, ਉੜੀਸਾ 'ਚ ਹੈ, ਕਰਨਾਟਕਾ 'ਚ ਹੈ। ਇੱਕ ਅੰਦਾਜ਼ੇ ਮੁਤਾਬਕ 2 ਕਰੋੜ ਦੇ ਕਰੀਬ ਉਹ ਵਣਜਾਰੇ ਸਿੱਖ ਨੇ ਜਿਹੜੇ ਕਿ ਸਿੱਖ ਨੇ, ਉਹਨਾਂ ਨੂੰ ਬਹੁਤਾ ਪਤਾ ਨਹੀਂ ਹੈ। ਉਹ ਬਹੁਤ ਸਾਰੇ, ਕਿਉਂਕਿ ਪੰਜਾਬ ਦੇ ਅਮੀਰ ਸਿੱਖਾਂ ਨੂੰ ਕਦੇ ਫਿਕਰ ਨਹੀਂ ਹੋਇਆ। ਹੁਣ ਕੁਝ ਸੰਸਥਾਵਾਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨਾਂ 'ਚ ਜਾ ਕੇ। ਹੁਣ ਇੱਥੇ ਹੀ ਮੈਨੂੰ ਯਾਦ ਆਇਆ ਜਦੋਂ ਮੈਂ ਨਾਗਪੁਰ ਦੇ ਹਵਾਲੇ ਨਾਲ ਗੱਲ ਕਰਦਾ ਕਿ ਜਦੋਂ ਪੰਜਾਬ ਦੀਆਂ ਕੁਝ ਸਿੱਖ ਸੰਸਥਾਵਾਂ ਨੇ ਨਾਗਪੁਰ ਦੇ ਜਿਹੜੇ ਕੁਝ ਸਿੱਖਲੀਗਰ ਜਿਨ੍ਹਾਂ ਨੂੰ ਜ਼ਬਰਦਸਤੀ ਉਹ ਹਿੰਦੂ ਬਣਾਇਆ ਹੋਇਆ ਉਹਨਾਂ ਨੇ ਜਾ ਕੇ ਸਿੱਖ ਬਣਾਉਣ ਦਾ ਯਤਨ ਕੀਤਾ ਤੇ RSS ਨੇ ਉਹਨਾਂ ਦੇ ਉੱਤੇ ਅਟੈਕ ਕੀਤਾ ਸੀ ਸਿੱਖਾਂ ਤੇ, ਔਰ ਉਹਨਾਂ ਨੂੰ ਉਹ ਨਹੀਂ ਸੀ ਚਾਹੁੰਦੇ ਉਹ ਬਣਨ। ਪਰ ਇਹਦੇ ਬਾਵਜੂਦ ਉਹਨਾਂ ਦੀ ਪੰਚਸ਼ੀਲ ਦੇ ਨੇੜੇ ਜਿਹੜੀ ਹੈ ਉਹਨਾਂ ਦੀ ਆਬਾਦੀ ਹੈ ਥੋੜ੍ਹੀ ਬਹੁਤ ਸਿੱਖਲੀਗਰ ਸਿੱਖਾਂ ਦੀ, ਔਰ ਉੱਥੇ ਗੁਰਦੁਆਰਾ ਵੀ ਹੈ। ਹੁਣ ਜਿਸ ਦਿਨ ਅੰਬੇਦਕਰ ਨੇ ਬੁੱਧ ਧਰਮ ਅਖਤਿਆਰ ਕੀਤਾ ਦੁਸਹਿਰੇ ਵਾਲੇ ਦਿਨ, ਉਦੋਂ ਹੀ ਉੱਥੇ ਉਹ ਬਹੁਤ ਵੱਡਾ ਮੇਲਾ ਲਾਉਂਦੇ ਨੇ ਬੁੱਧਿਸਟ ਜਿਹੜੇ ਨੇ ਬੋਧੀ, ਔਰ ਉਹ ਇੱਕ ਬੁੱਧਿਸਟ ਮਹਾ ਸੰਮੇਲਨ ਵੀ ਕਰਦੇ ਨੇ ਜਿਹਦੇ 'ਚ ਹਜ਼ਾਰਾਂ ਦੀ ਗਿਣਤੀ 'ਚ ਬਾਹਰੋਂ ਵੀ ਬੁੱਧਿਸਟ ਭਿਕਸ਼ੂ ਔਰ ਦੂਸਰੇ ਆਉਂਦੇ ਨੇ। ਹੁਣ ਉੱਥੇ ਉਹਦੇ ਨਾਲ ਜਿਹੜੀ ਸਿੱਖਲੀਗਰ ਸਿੱਖਾਂ ਦੀ ਆਬਾਦੀ ਹੈ ਔਰ ਜਿੱਥੇ ਬੁੱਧਿਸਟ ਬਹੁਤੇ ਵਸਦੇ ਨੇ ਔਰ ਉਹਨਾਂ ਦਾ ਜਿਹੜਾ ਬੁੱਧਿਸਟ ਸੰਮੇਲਨ ਹੁੰਦਾ ਉਹਦੇ ਨੇੜੇ ਹੀ ਜਿਹੜਾ ਇੱਕ ਪਾਰਕ ਹੈ ਜਿਸ ਦੇ ਵਿੱਚ ਡਾਕਟਰ ਅੰਬੇਦਕਰ ਦੀ ਮੂਰਤੀ ਲੱਗੀ ਹੋਈ ਹੈ, ਆਲੇ ਦੁਆਲੇ ਜਿਹੜਾ ਉਹ ਸ਼ੀਸ਼ਾ ਉਸ ਤੇ ਲੱਗਾ ਹੋਇਆ ਜੀ। ਹੁਣ ਜਿਹੜੀ ਸਾਜ਼ਿਸ਼ ਦੇ ਪਿੱਛੇ ਕੌਣ ਹੈ, ਕਿਵੇਂ ਹੁੰਦੀ ਹੈ, ਹਾਲਾਂਕਿ ਸੰਭਵ ਹੈ ਕਿ ਜਿਹੜੇ ਨਾਗਪੁਰ ਤੋਂ ਗੱਲ ਕਰਨਗੇ ਜਾਂ ਦੂਜੇ ਉਹ ਪੁੱਛਾ-ਪਾਛੀ ਕਰਨਗੇ ਕਿਉਂਕਿ ਉੱਥੇ ਬੈਠੇ ਨੇ 50,000 ਤੋਂ ਜ਼ਿਆਦਾ ਸਿੱਖ ਨਾਗਪੁਰ 'ਚ ਰਹਿੰਦੇ ਨੇ। ਉਹ ਆਪਣੇ ਆਪ ਨੂੰ ਜਾਂ RSS ਨੂੰ ਦੁਸ਼ਮਣ ਨਹੀਂ ਦੱਸਣਾ ਚਾਹੁੰਦੇ, ਪਰ ਮੈਂ ਜਿੰਨੀ ਕੁ ਇਨਵੈਸਟੀਗੇਸ਼ਨ ਇਹ ਸਾਰੀ ਘਟਨਾ ਦੀ ਕੀਤੀ ਹੈ ਉਹਦੇ 'ਚੋਂ ਮੈਨੂੰ ਇਹੀ ਨਜ਼ਰ ਆਇਆ ਕਿ ਜਿਵੇਂ ਹੈਦਰਾਬਾਦ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਅੱਗ ਕਿਹਨੇ ਲਾਈ ਤੇ ਪਹਿਲੀ ਭੀੜ ਨੂੰ ਕਿਹਨੇ ਭੜਕਾਇਆ, ਲੇਕਿਨ ਬਾਅਦ 'ਚ ਇਹ ਹੋਇਆ ਜੀ ਕਿ ਸਿੱਖਾਂ ਮੁਸਲਮਾਨਾਂ 'ਚ ਇਵੇਂ ਹੀ ਠੀਕ ਇਸੇ ਤਰ੍ਹਾਂ ਉਸ ਸ਼ਾਮ ਕੋਈ ਉਸ ਤੋਂ ਪਹਿਲੀ ਸ਼ਾਮ ਸਿੱਖਲੀਗਰ ਸਿੱਖਾਂ ਦੇ ਕੁਝ ਮੁੰਡੇ ਜਾਂ ਦਲਿਤਾਂ ਦੇ ਕੋਈ ਜੂਆ ਜਾ ਖੇਡਦੇ ਸੀ, ਕੀ ਕਰਦੇ ਸੀ, ਗਰੀਬ ਨੇ, ਉਹ ਵੀ ਗਰੀਬ ਔਰ ਉਹਨਾਂ ਦਾ ਕੋਈ ਆਪਸੀ ਮਾੜਾ ਮੋਟਾ ਝਗੜਾ ਚੁਗੜਾ ਹੋਇਆ, ਖਤਮ ਹੋ ਗਿਆ, ਘਰਾਂ ਨੂੰ ਚਲੇ ਗਏ ਜੀ। ਹੁਣ ਅਗਲੇ ਦਿਨ ਜਿਹੜਾ ਉਹਨਾਂ ਨੇ ਉਸ ਅੰਬੇਦਕਰ ਦੀ ਮੂਰਤੀ ਦੇ ਜਿਹੜਾ ਜਿੱਥੇ ਸਟੈਚੂ ਲੱਗਾ ਹੋਇਆ ਉਸ ਸ਼ੀਸ਼ਾ ਟੁੱਟਿਆ ਮਿਲਿਆ ਜਾਂ ਉੱਥੇ ਥੋੜੀ ਬਹੁਤ ਕਾਲਖ ਕਿਸੇ ਨੇ ਮਲੀ ਹੋਈ। ਹੁਣ ਇਹ ਖਬਰ ਜਾ ਕੇ ਜਿੱਥੇ ਬੋਧੀਆਂ ਦਾ ਮਹਾਂ ਸੰਮੇਲਨ ਚੱਲ ਰਿਹਾ ਸੀ, ਜਿੱਥੇ 50,000 ਉਹ ਬੰਦਾ ਇਕੱਠਾ ਸੀ, ਉੱਥੇ ਜਾ ਕੇ ਕਿਸੇ ਨੇ ਪਹੁੰਚਾ ਦਿੱਤੀ ਕਿ ਜੀ ਉਹ ਸਿੱਖਾਂ ਨੇ ਤਾਂ ਜਿਹੜਾ ਉਹਦਾ ਸਟੈਚੂ ਤੋੜਤਾ ਅੰਬੇਦਕਰ ਦਾ ਔਰ ਅਟੈਕ ਕਰਤਾ ਜੀ। ਹੁਣ ਇਹ ਸੁਣਦੇ ਹੀ ਹੁਣ ਇਹ ਹੁੰਦਾ ਵੀ ਕਿਸ ਤਰੀਕੇ ਨਾਲ ਰਿਊਮਰ ਕਰਕੇ ਰॉयड ਕਰਵਾਏ ਜਾਂਦੇ ਨੇ। ਇਹ ਸੁਣਦਿਆਂ ਹੀ ਉਹ ਜਿਹੜੀ 50,000 ਦੀ ਕਰਾਊਡ ਹੈ ਸਾਰੀ ਦੀ ਸਾਰੀ ਉੱਥੇ ਹੀ ਉਹ ਛੱਡ ਕੇ ਉਹਨਾਂ ਨੇ ਆ ਕੇ ਗੁਰਦੁਆਰੇ ਨੂੰ ਘੇਰ ਲਿਆ। ਹੁਣ ਗੁਰਦੁਆਰੇ ਦੇ ਅੰਦਰ 150 ਦੇ ਕਰੀਬ ਸਿੱਖ ਸਨ। ਉਹਨਾਂ ਦੇ ਵਿੱਚ ਕੋਈ ਬਾਹਰ ਬਜ਼ੁਰਗ ਕੋਈ ਸਿੱਖ ਬੀਬੀ ਸੀ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਨਹੀਂ ਇਹ ਤੁਹਾਡਾ ਠੀਕ ਨਹੀਂ ਹੈ, ਗੁਰਦੁਆਰੇ ਤੇ ਹਮਲਾ ਇਸ ਤਰ੍ਹਾਂ ਨੇ। ਉਹਨੂੰ ਵੀ ਬੜੀ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ। ਪਰ ਮੈਂ ਸਮਝਦਾ ਹਾਂ ਵੀ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਾਂਗਰਸ ਔਰ ਸ਼ਰਦ ਪਵਾਰ ਦੀ ਪਾਰਟੀ ਦੀ ਰਹੀ ਹੈ, ਹੁਣ ਸ਼ਾਇਦ ਗਵਰਨਰ ਰੂਲ ਹੈ, ਔਰ ਇਸ ਗੱਲ ਦੇ ਲਈ ਔਰ RSS ਦੀ ਇਹ ਮਿਸਚਿਫ ਸੀ। ਮਹਾਰਾਸ਼ਟਰ ਦੇ ਵਿੱਚ ਚੋਣਾਂ ਹੋਣ ਵਾਲੀਆਂ, ਉਹ ਇੱਕ ਪੋਲਰਾਈਜੇਸ਼ਨ ਚਾਹੁੰਦੇ ਸੀ ਕਿਉਂਕਿ ਸਿੱਖ ਵੋਟਰ ਕਾਫੀ ਹੈ। ਸਿੱਖ ਯੂਜੂਅਲੀ ਮਹਾਰਾਸ਼ਟਰ ਦੇ ਵਿੱਚ ਜਿਹੜਾ ਹੈ ਬੰਬਈ ਦੇ ਵਿੱਚ ਉਹ ਸ਼ਿਵ ਸੈਨਾ ਦੇ ਨਾਲ ਜਾਂਦੇ ਨੇ, ਉਹਨਾਂ ਨੇ ਆਪਣੇ ਕਾਰੋਬਾਰ ਕਰਨੇ, ਜਾਂ ਕਾਂਗਰਸ ਦੇ ਨਾਲ ਜਾਂਦੇ ਨੇ। ਸੋ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੇ RSS ਨੇ ਕਿਵੇਂ ਬੋਧੀਆਂ ਤੇ ਸਿੱਖਾਂ ਨੂੰ ਪੜ੍ਹਾਉਣ ਦੇ ਲਈ ਇਹ ਸਾਰੀ ਸਾਜ਼ਿਸ਼ ਰਚੀ। ਪਰ ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਵੀ ਉਹਨਾਂ ਸਿੱਖਾਂ ਦੇ ਜਿਹੜੇ ਵੀ ਜਿਨ੍ਹਾਂ ਨੇ ਫੋਰਨ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਵੀ ਜਿਹੜਾ ਹੈ ਉਹਨਾਂ ਨਾਲ ਸੰਪਰਕ ਕੀਤਾ, ਉਹਨਾਂ ਨੇ ਵੀ ਪੂਰੀ ਮੁਸਤੈਦੀ ਦਿਖਾਈ। ਇੱਕਦਮ ਜਿਹੜਾ ਹੈ ਆ ਕੇ ਕਰਫਿਊ ਸ਼ਹਿਰ ਦੇ ਵਿੱਚ ਲਾ ਦਿੱਤਾ ਗਿਆ ਔਰ ਅੰਦਰੋਂ ਕਿਵੇਂ 50,000 ਦੀ ਭੀੜ ਨੂੰ 150-200 ਸਿੱਖਾਂ ਨੇ ਜ਼ਾਹਰ ਹੈ ਗੱਲਬਾਤ ਕੀਤੀ ਹੋਏਗੀ। ਬੁੱਧਿਸਟਾਂ ਦੇ ਵਿੱਚ ਵੀ ਇਹਨਾਂ ਸਾਰਿਆਂ ਦੀ ਲੀਡਰਸ਼ਿਪ ਜਿਹੜੀ ਹੈ ਮੈਂ ਸਮਝਦਾ ਵੀ ਉਹਨਾਂ ਨੇ ਸਿਆਣਪ ਤੋਂ ਕੰਮ ਲਿਆ, ਨਹੀਂ ਤਾਂ ਉੱਥੇ ਕੁਝ ਵੀ ਵਾਪਰ ਸਕਦਾ ਸੀ। ਔਰ ਨਤੀਜੇ ਦੇ ਤੌਰ ਤੇ ਇਹ ਜਿਹੜਾ ਇਹ ਬੜੀ ਨੁਕਸਾਨ ਤਾਂ ਥੋੜਾ ਬਹੁਤ ਹੋਇਆ, ਕੁਝ 2-4 ਵਾਹਨਾਂ ਨੂੰ ਅੱਗ ਲਾਈ ਗਈ, ਸ਼ਾਇਦ ਕੋਈ ਘਰਾਂ ਦਾ ਵੀ ਨੁਕਸਾਨ ਹੋਇਆ ਹੋਏ, ਪਰ ਜਾਨੀ ਨੁਕਸਾਨ ਨਹੀਂ ਹੋਇਆ। ਔਰ ਨਹੀਂ ਤਾਂ ਜਿਸ ਕਿਸਮ ਦੀ ਫੈਰੋਸਿਟੀ 50,000 ਬੰਦਾ ਹਜੂਮ ਬਣ ਕੇ ਕਿਤੇ ਚਲਾ ਜਾਏ ਉਹ ਤਾਂ ਸਾਰਾ ਕੁਝ ਸਾੜ ਕੇ ਰੱਖ ਦੇਗਾ, ਤਬਾਹ ਕਰਕੇ ਰੱਖ ਦੇਗਾ। ਔਰ ਨਾਗਪੁਰ ਦੇ ਵਿੱਚ ਸਿੱਖ ਬੜੇ ਪ੍ਰੋਸਪਰਸ ਨੇ, ਆਟੋ ਇੰਡਸਟਰੀ ਹੋਏ,
ਉਹਨਾਂ ਦੇ ਕਾਰੋਬਾਰ ਨੇ, ਬੜੇ ਬੜੇ ਸਫਲ ਉਹ ਜਿਹੜੇ ਨੇ ਬਿਜ਼ਨਸਮੈਨ ਨੇ। ਕਈ ਗੁਰਦੁਆਰੇ ਨੇ ਨਾਗਪੁਰ 'ਚ। ਇਹ ਗੁਰਦੁਆਰਾ ਗਰੀਬ ਸਿੱਖ ਲੀਗਰ ਸਿੱਖਾਂ ਦਾ, ਜਿਸ ਨੂੰ ਉਹਨਾਂ ਨੇ ਆ ਕੇ ਘੇਰਿਆ। ਪਰ ਜਦੋਂ ਤੱਕ ਹੁਣ ਲੇਟੈਸਟ ਖਬਰਾਂ ਆਈਆਂ ਨੇ, ਸਿੱਖਾਂ ਔਰ ਬੌਧੀਆਂ ਦੇ ਲੀਡਰਾਂ ਨੇ ਫਿਰ ਆਪਸ 'ਚ ਬੈਠ ਕੇ ਗੱਲਬਾਤ ਕੀਤੀ ਔਰ ਮੁਸਲਮਾਨਾਂ ਨੇ ਵੀ ਨਾਲ ਉਹਨਾਂ ਨੂੰ ਜੁਆਇਨ ਕੀਤਾ, ਕਿਉਂਕਿ ਮੁਸਲਮਾਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਵੀ ਇਹ RSS ਕਿਸ ਡਾਇਰੈਕਸ਼ਨ 'ਚ ਜਾ ਰਹੀ ਹੈ। ਔਰ ਫਿਰ ਸਿੱਖਾਂ, ਬੌਧੀਆਂ ਔਰ ਮੁਸਲਮਾਨਾਂ ਨੇ ਮਿਲ ਕੇ ਇੱਕ ਪੀਸ ਮਾਰਚ ਕੱਢਿਆ। ਪਹਿਲਾਂ ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਰਾਊਟ ਲਿਆ, ਉਹਦੇ 'ਚ ਇੱਕ ਮਸਜਿਦ 'ਚ ਰੁਕੇ, ਫਿਰ ਉਹ ਗੁਰਦੁਆਰੇ ਆਏ। ਔਰ ਹਾਲ ਦੀ ਘੜੀ ਅੱਜ ਦੀ ਡੇਟ 'ਚ ਲੱਗਦਾ ਹੈ ਕਿ ਇਹ ਗੱਲ ਜਿਹੜੀ ਹੈ ਉਹ ਸ਼ਾਂਤ ਹੋ ਗਈ ਹੈ। ਪਰ ਮੈਂ ਸਮਝਦਾ ਵੀ RSS ਦਾ ਜਿਹੜਾ ਕੰਮ ਕਰਨ ਦਾ ਢੰਗ ਹੈ, ਉਹਨਾਂ ਨੇ ਹਰ ਥਾਂ ਸਹਿ ਦੇ ਤਕਲੇ ਗੱਡ ਦਿੱਤੇ ਨੇ ਜੀ। ਜੇ ਇੱਕ ਥਾਂ ਤੇ ਇੱਕ ਹਿਊਮਰ ਦੇ ਆਧਾਰ ਦੇ ਉੱਤੇ ਇਹ ਕੁਝ ਹੋ ਸਕਦਾ ਹੈ, 50,000 ਬੰਦਾ ਭੜਕ ਕੇ ਹਜੂਮ ਬਣ ਸਕਦਾ ਹੈ। ਸਹਾਰਨਪੁਰ ਦੇ ਵਿੱਚ ਸਦੀਆਂ ਤੋਂ ਰਹਿ ਰਹੇ ਸਿੱਖ ਮੁਸਲਮਾਨ ਜਿਹੜੇ ਨੇ, ਔਰ ਬਹੁਤ ਸਾਰੀਆਂ ਸਿੱਖ ਬਿਜ਼ਨੈਸਿਸ ਦੇ ਵਿੱਚ ਮੁਸਲਮਾਨ ਕੰਮ ਕਰਦੇ ਨੇ, ਪਰ ਉਹਨਾਂ ਹੀ ਬਿਜ਼ਨਸਾਂ ਨੂੰ ਸਾੜ ਦਿੱਤਾ ਜਾਂਦਾ ਹੈ ਜਿੱਥੋਂ ਉਹਨਾਂ ਦੀ ਰੋਜ਼ੀ ਨਿਕਲਦੀ ਸੀ, ਮੁਸਲਮਾਨ ਕਾਮਿਆਂ ਦੀ। ਔਰ ਇਹਦੇ ਪਿੱਛੇ ਕੌਣ ਹੋ ਸਕਦਾ ਹੈ, ਕੋਈ ਭੁਲੇਖੇ ਵਾਲੀ ਗੱਲ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਏਜੰਡਾ 4 ਮਹੀਨੇ ਦੇ ਵਿੱਚ ਜਿਹੜੇ ਉਹਨਾਂ ਨੇ ਫੀਲਰ ਪੁਆਇੰਟ ਸਾਰੇ ਪਾਸੇ ਸੁੱਟ ਦਿੱਤੇ ਨੇ, ਇਹ ਬੜੀ ਖਤਰਨਾਕ ਲਾਈਨ ਹੈ। ਸਿੱਖ ਕੌਮ ਕਿੰਨੀ ਕੁ ਇਸ ਬਾਰੇ ਜਾਗਰੂਕ ਹੈ। ਮੈਂ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਸਟੇਟਮੈਂਟ ਦੇਖ ਰਿਹਾ ਸੀ, ਉਹੀ ਮੀਡੀਆ ਬੇਸ ਜਿਹੜੀ ਕਾਇਆ ਜੀ ਬੀਬੀ ਨੂੰ ਕੁੱਟਿਆ ਗਿਆ, ਸਿੱਖ ਬੀਬੀ ਨੂੰ ਜਿਹਨੇ ਵਿਰੋਧ ਕੀਤਾ, ਉਹਨਾਂ ਨੇ ਕਿਹਾ ਜੀ ਬਹੁਤ ਮਾੜਾ ਹੋਇਆ, ਇੱਕ ਦੋ ਹੋਰ ਬਿਆਨ ਆ ਗਏ, ਮੰਦਭਾਗਾ। SGPC ਤੁਹਾਡੇ ਕੋਲ ਡੀਟੇਲ ਜਾਣਕਾਰੀ ਹੋਣੀ ਚਾਹੀਦੀ ਸੀ। ਤੁਸੀਂ 2 ਦਿਨ ਬਾਅਦ ਸਟੇਟਮੈਂਟ ਦੇ ਰਹੇ ਹੋ ਔਰ ਜਿਹੜੀ ਖਬਰ ਕਿਸੇ ਮੀਡੀਆ ਦੇ ਆਫ ਸਾਈਡ ਤੋਂ ਆਈ ਉਹਨੂੰ ਹੀ ਤੁਸੀਂ ਆਧਾਰ ਬਣਾ ਕੇ ਬਿਆਨਬਾਜ਼ੀ ਕਰ ਰਹੇ ਹੋ। ਜੀ ਵੀ ਨਾਗਪੁਰ 'ਚ 50,000 ਸਿੱਖ ਰਹਿੰਦਾ ਹੈ, ਤੁਹਾਡਾ ਇੱਕ ਐਕਸ ਮੈਂਬਰ ਉੱਥੋਂ ਨੋਮੀਨੇਟ ਹੁੰਦਾ ਰਿਹਾ, ਸੱਗੂ ਲਾਸਟ ਨੇਮ ਹੈ, ਮੈਨੂੰ ਫਸਟ ਨੇਮ ਨਹੀਂ ਪਤਾ ਹੈ। ਹਾਲਾਂਕਿ ਉਹਦਾ ਬਿਆਨ ਮੈਂ ਅੱਜ ਦੇਖਿਆ ਟ੍ਰਿਬਿਊਨ ਦੇ ਵਿੱਚ, ਮਿਸਟਰ ਸੱਗੂ ਜਿਹੜਾ ਐਕਸ ਮੈਂਬਰ SGPC ਦਾ ਨੋਮੀਨੇਟਡ, ਕਿਉਂਕਿ 4 ਮੈਂਬਰ ਨੋਮੀਨੇਟ ਹੁੰਦੇ ਨੇ, ਉਹਨੇ ਕਿਹਾ ਜੀ ਕਿ ਬਹੁਤ ਵੱਡੀ ਸਾਜ਼ਿਸ਼ ਹੈ ਇਸ ਦੇ ਪਿੱਛੇ ਔਰ ਇਹ ਹੋਇਆ। ਸੋ ਇਹ ਜਿਹੜਾ ਇਹਨਾਂ ਦੇ ਕੋਲ ਜਿਹੜੇ ਸਿੱਖ ਅਦਾਰੇ ਨੇ, ਇਹ ਤਾਂ ਇਸ ਗੱਲ ਲਈ ਵੀ ਕੱਲ ਨੂੰ ਪਤਾ ਨਹੀਂ ਉੱਥੇ ਕੀ ਹੋਣਾ ਕਿ ਇਹਨੂੰ ਕਿਹਦੇ ਨਾਲ ਪੜ੍ਹਾ ਦੇਣਾ, ਕਿਹਦੇ ਨਾਲ ਕੀ ਹੋਣਾ। ਇਹਨਾਂ ਨੇ ਸਵਾਏ ਬਿਆਨਬਾਜ਼ੀ ਕਰਨ ਦੇ ਤੇ ਇਹਨਾਂ ਨੂੰ ਆਪਣੀ ਜਗੀਰ ਦਾ ਫਿਕਰ ਹੈ ਬਾਦਲਕਿਆਂ ਨੂੰ, ਔਰ ਉਸੇ ਕੰਮ ਤੇ ਲੱਗੇ ਹੋਏ ਨੇ ਔਰ ਉਹਦੇ 'ਚ ਵੀ ਜੁੱਤੀਆਂ ਪੈ ਰਹੀਆਂ ਨੇ, ਜਿਸ ਕਰਕੇ ਆਪਣੀ ਐਲੀਜੀਐਂਸ ਇਹਨਾਂ ਨੇ ਦਿੱਤੀ RSS ਨੂੰ। ਕੱਲ੍ਹ ਹੀ ਜਿਹੜਾ ਸ਼ਾਂਤਾ ਕੁਮਾਰ ਸੀਨੀਅਰ ਲੀਡਰ ਹੈ, BJP ਦੇ ਟੌਪ 10 ਲੀਡਰਾਂ 'ਚੋਂ ਹੈ, ਪੰਜਾਬ ਦਾ ਇੰਚਾਰਜ ਹੈ BJP ਦਾ, ਉਹਨੇ ਬਿਆਨ ਦਿੱਤਾ। ਬਿਲਕੁਲ ਉਹਨੇ ਕਿਹਾ ਜੀ ਕੋਈ ਸਪੈਸ਼ਲ ਪੈਕੇਜ ਨਹੀਂ, ਇਹ ਖਰਚਾ ਵਾਧੂ ਕਰ ਰਹੇ ਨੇ, ਇਹ ਆਪਣੇ ਖਰਚੇ ਨੂੰ ਕਰਬ ਕਰਨ। ਪੰਜਾਬ ਵੀ ਵਾਧੂ ਕਰ ਰਿਹਾ ਹੈ, ਹਿਮਾਚਲ ਵੀ ਵਾਧੂ ਕਰ ਰਿਹਾ ਹੈ। ਉਹ ਹਿਮਾਚਲ ਦਾ ਇਸ ਲਈ ਕਿਹਾ ਵੀ ਪੰਜਾਬ ਨੂੰ ਉਹਨਾਂ ਨੇ ਸਬਕ ਸਿਖਾਉਣਾ, ਸਰਕਾਰ ਹਿਮਾਚਲ 'ਚ ਦੂਸਰਿਆਂ ਦੀ ਹੈ ਜੀ। ਲੇਕਿਨ ਇਹਦੇ ਤੋਂ ਇੱਕ ਗੱਲ ਜ਼ਾਹਰ ਹੋ ਗਈ, ਉਹਨੇ ਕਿਹਾ ਜੀ ਕੋਈ ਸਪੈਸ਼ਲ ਪੈਕੇਜ ਜਾਂ ਦੂਜੇ ਦੀ ਲੋੜ ਨਹੀਂ ਹੈ, ਕਿਉਂਕਿ ਜਿਹੜੇ ਸਰਕਾਰਾਂ ਨੇ ਪੰਜਾਬ ਖਾਸ ਤੌਰ ਤੇ ਆਪਣੇ ਖਰਚੇ ਘਟਾਉਣ ਪਹਿਲਾਂ, ਔਰ ਜੇ ਇਹ ਰੂਰਲ ਸੈਕਟਰ ਵਾਲਿਆਂ ਨੂੰ ਕੋਈ ਜਿਹੜਾ ਸਹੂਲਤਾਂ ਦਿੰਦੇ ਨੇ ਤੇ ਉਸ ਦਾ ਭਾਰ ਸ਼ਹਿਰੀ ਕੰਜ਼ਿਊਮਰਸ ਤੇ ਪੈਂਦਾ। ਕਹਿਣਾ ਇਹ ਚਾਹੁੰਦੇ ਨੇ ਕਿ ਜਿਹੜੀ ਤੁਸੀਂ ਬਿਜਲੀ ਮੁਫਤ ਦਿੰਦੇ ਹੋ ਕਿਸਾਨਾਂ ਨੂੰ, ਇਹ ਬੰਦ ਕਰੋ ਤੇ ਉਹਦੇ ਟੈਕਸ ਸਾਨੂੰ ਸ਼ਹਿਰੀਆਂ ਨੂੰ ਦੇਣੇ ਪੈਂਦੇ ਨੇ। ਸੋ ਜਿਸ ਕਰਕੇ ਇਹਨਾਂ ਨੇ ਇਸ RSS ਦਾ ਪੱਲਾ ਇੱਕ ਤਾਂ ਆਪਣੀ ਗੱਦੀ ਸੁਰੱਖਿਅਤ ਕਰਕੇ, ਔਰ ਹੁਣ ਤੁਸੀਂ ਬਿਆਨ ਕੱਢ ਲਓ ਸੁਖਬੀਰ ਬਾਦਲ ਦਾ, ਦੂਜੇ ਦਾ, ਜੀ ਇੱਕ ਵਾਰੀ ਭਾਜੀ ਅਰੁਣ ਜੇਤਲੀ ਨੂੰ ਜਾ ਲੈਣ ਦਿਓ ਦਿੱਲੀ, ਟਰੱਕ ਭਰ ਕੇ ਆਉਣਗੇ ਨੋਟਾਂ ਦੇ। ਉਹ ਕਈ ਕਾਰਟੂਨ ਬਣੇ ਨੇ ਵੀ ਸ਼ੰਭੂ ਬਾਰਡਰ ਤੇ ਬੈਠਾ, ਇੱਕ ਪਾਸੇ ਮਜੀਠੀਆ ਬੈਠਾ, ਇੱਕ ਪਾਸੇ ਸੁਖਬੀਰ ਬੈਠਾ, ਦੇਖਦੇ ਨੇ ਕਿ ਭਾਜੀ ਟਰੱਕ ਆਇਆ ਨਹੀਂ, ਅਜੇ ਨਜ਼ਰ ਨਹੀਂ ਆਉਂਦਾ, ਕਿੱਥੇ ਰਹਿ ਗਿਆ ਨੋਟਾਂ ਦਾ ਟਰੱਕ। ਫਿਰ ਬਾਦਲ ਨੇ ਜਦੋਂ ਅਰੁਣ ਜੇਤਲੀ ਨੇ ਇਹਨੂੰ ਨਕਾਰਿਆ ਕਿ ਵੀ ਇਹ ਕੋਈ ਨਹੀਂ ਹੈ, ਡਿਜ਼ਰਵ ਨਹੀਂ ਕਰਦੇ ਹੈ ਜਾਂ ਕੋਈ ਪਾਰਟ ਨਹੀਂ ਹੈ, ਕਿ ਵੀ ਤੁਸੀਂ ਤਾਂ ਤੁਹਾਨੂੰ ਪਹਿਲਾਂ ਹੀ ਵਾਧੂ ਪੈਸੇ ਜਾ ਚੁੱਕੇ ਨੇ, ਉਹ ਵਾਪਸ ਕਰੋ। ਤੇ ਫਿਰ ਵੀ ਉਹਨੇ ਛਪਾਰ ਮੇਲੇ ਤੇ ਉਹਦੇ ਸੋਲੇ ਗਾਏ। ਨਹੀਂ ਉਹਦੀ ਜਿਹੜੀ ਹੈ ਸਟੇਟਮੈਂਟ ਉਹਨੂੰ ਗਲਤ ਇੰਟਰਪ੍ਰੇਟ ਕੀਤਾ ਗਿਆ ਔਰ ਇਹ ਨਹੀਂ ਹੈ, ਉਹ ਬਹੁਤ ਕਾਈਂਡ ਹਾਰਟਡ ਹੈ, ਉਹ ਬਹੁਤ ਵੱਡਾ ਸਟੇਟਸਮੈਨ ਹੈ। ਹੁਣ ਸ਼ਾਂਤਾ ਕੁਮਾਰ ਲੈ ਲਓ, ਸਟੇਟਸਮੈਨ ਜਿਹੜਾ ਬਾਦਲ ਜਿਹਨੂੰ ਸਮਝਦਾ ਵੀ ਮੇਰੇ ਬੜਾ ਕਲੋਜ਼ ਹੈ, ਸ਼ਾਂਤਾ ਕੁਮਾਰ ਨੇ ਵੀ ਕਿਹਾ ਕਿ ਜੀ ਖਰਚੇ ਘਟਾਓ ਤੁਸੀਂ। ਸੋ ਇੱਕ ਪਾਸੇ ਤਾਂ ਇਹ ਟ੍ਰੈਂਡ ਚੱਲ ਰਿਹਾ, ਇਹ ਫਿਰ ਵੀ ਪ੍ਰੋਸਟੇਟ ਨੇ, ਲੰਮੇ ਪਏ ਹੋਏ ਨੇ ਪੂਰੇ, ਉਹਨਾਂ ਨੂੰ ਹੋਰ ਕੋਈ ਨਹੀਂ ਹੈ ਕਿ ਵੀ ਉਹਨਾਂ ਨੇ ਸਿੱਖਾਂ ਦਾ ਹਿੱਤ ਕਰਨਾ। ਤੇ RSS ਜਿਹੜਾ ਉਹ ਆਪਣੇ ਜਿਹੜੇ ਸਾਰੇ ਤਰੀਕੇ ਨੇ ਉਹਨਾਂ ਨੇ ਉਹ ਸਾਰੇ ਆਪਣੇ ਪਲੱਗ ਜਿਹੜੇ ਨੇ ਉਹ ਫਿੱਟ ਕਰ ਲਏ ਨੇ। ਹੁਣ ਜਿਹੜਾ ਮਰਜ਼ੀ ਪਲੱਗ ਇਨਸਰਟ ਕਰ ਦੇਣ, ਜਿਹੜਾ ਮਰਜ਼ੀ ਖਿੱਚ ਦੇਣ, ਸਿੱਖ ਮੁਸਲਮਾਨ, ਸਿੱਖ ਬੋਧੀ ਦੰਗਿਆਂ ਦੇ ਨਾਂ ਥੱਲੇ, ਔਰ ਪਤਾ ਨਹੀਂ ਹੁਣ ਈਸਾਈਆਂ ਤੇ ਸਿੱਖਾਂ ਦੇ ਵੀ ਕਿਤੇ ਨਾ ਕਿਤੇ ਟਕਰਾਅ ਹੋਏਗਾ, ਕਰਾਉਣਗੇ
ਤਾਂ ਕਿ ਇਹ ਮਾਈਨੋਰਟੀਜ਼ ਜਿਹੜੀਆਂ ਨੇ ਕੱਲ ਨੂੰ ਜੋ ਆਰਐਸਐਸ ਨੇ ਕਰਨਾ ਹੈ ਉਹ ਮਾਈਨੋਰਟੀਜ਼ ਦੇ ਖਾਤੇ 'ਚ ਪਾ ਕੇ ਜਿਹੜਾ ਮੈਜੋਰਿਟੀ ਨੂੰ ਦੱਸੋ ਕਿ ਜੀ ਇਹ ਦੇਖੋ ਮਾਈਨੋਰਟੀਜ਼ ਇੱਥੇ ਜਿਹੜਾ ਉਹ ਗੜਬੜ ਕਰ ਰਹੀਆਂ ਨੇ, ਤੁਹਾਨੂੰ ਪੀਸ ਨਾਲ ਨਹੀਂ ਰਹਿਣ ਦਿੰਦੀ। ਔਰ ਮਾਈਨੋਰਟੀਜ਼ ਇੱਕ ਦੂਸਰੇ ਪ੍ਰਤੀ ਡਿਸਟਰਸਟ ਕਰਨ, ਬੇਇਤਬਾਰੀ ਕਰਨ, ਇੱਕ ਦੂਜੇ ਦੇ ਨੇੜੇ ਨਾ ਆ ਸਕਣ, ਕੋਈ ਉਹਨਾਂ ਦਾ ਨਹੀਂ। ਤਾਂ ਜੇ ਹੁਣ ਮਾਈਨੋਰਟੀਜ਼ ਹੀ ਜੇ ਮੁਸਲਮਾਨ, ਈਸਾਈ, ਸਿੱਖ ਇਕੱਠੇ ਹੋ ਜਾਣ, ਇਹੀ 200 ਮਿਲੀਅਨ ਬਣਦੇ ਨੇ। ਜੀ ਜੀ ਤੇ ਜੇ ਟਰਾਈਬਲਸ ਦੂਜੇ ਲੱਗ ਜਾਣ, ਦਲਿਤ ਨਾਲ ਲੱਗ ਜਾਣ, ਫਿਰ ਤਾਂ ਇਹ ਮਾਈਨੋਰਟੀ ਚਲੇ ਜਾਂਦੇ ਨੇ, ਉੱਚੀਆਂ ਜਾਤਾਂ ਵਾਲੇ। ਸੋ ਇਹੀ ਉਹਨਾਂ ਦਾ ਏਜੰਡਾ ਵੀ ਕਿਤੇ ਵੀ ਇਹਨਾਂ ਨੂੰ ਤੁਸੀਂ ਇਕੱਠੇ ਨਾ ਹੋਣ ਦਿਓ। ਔਰ ਇਹ ਜਿਹੜਾ ਇਸ ਨੂੰ ਅਸੀਂ ਕਿੰਨੀ ਕੁ ਸਾਡੀ ਕੌਮ ਸਮਝਦੀ ਹੈ, ਕਿੱਥੇ ਕੁ ਜਾ ਕੇ ਅਸੀਂ ਡਿੱਗਣਾ ਜਾਂ ਕੱਲ ਕੀ ਸਾਡੇ ਲਈ ਵੇਟ ਕਰ ਰਿਹਾ, ਇਹ ਜਦੋਂ ਅੱਖਾਂ ਬੰਦ ਕਰਕੇ ਮੈਂ ਦੇਖਦਾ ਤਾਂ ਇਟਸ ਹੌਰੀਫਾਈਂਗ, ਕਿਉਂਕਿ ਅਸੀਂ ਇਸ ਕਾਸੇ ਦੇ ਲਈ ਤਿਆਰ ਨਹੀਂ ਹੈ ਔਰ ਸਾਡਾ ਬਹੁਤ ਮੰਦਾ ਹਾਲ ਹੋਣ ਜਾ ਰਿਹਾ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।